12 ਤੇ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਬੀਰ ਸਿੰਘ ਫੋਂਟੈਨਾ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਜਿਹੜੇ ਹਾਊਸ ਡੈਮੋਕ੍ਰੇਟਸ ਆ ਉਹਨਾਂ ਨੇ ਨਵਾਂ ਬਿੱਲ ਜਿਹੜਾ ਅਨਾਊਂਸ ਕੀਤਾ ਹੈਗਾ ਤਾਂ ਕਿ ਜਿਹੜੀ US ਦੀ ਗਵਰਨਮੈਂਟ ਆ ਉਹ ਸ਼ਟਡਾਊਨ ਨਾ ਹੋ ਸਕੇ। ਪਰ ਮਿਚ ਮਕੌਨਲ ਜਿਹੜੇ ਰਿਪਬਲਿਕਨ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਬਿੱਲ ਆ ਇਹ ਬਹੁਤ ਮਾੜਾ ਹੈਗਾ, ਕਿਉਂਕਿ ਇਹਦੇ ਵਿੱਚ ਜਿਹੜੀ ਫਾਰਮਰਸ ਆ, ਅਮਰੀਕਨ ਫਾਰਮਰਸ ਨੂੰ ਜਿਹੜੀ ਹੈਲਪ ਚਾਹੀਦੀ ਉਹ ਨਹੀਂ ਇਨਕਲੂਡਡ, ਪਲੱਸ ਜਿਹੜੇ ਬੱਚਿਆਂ ਨੂੰ ਫੂਡ ਮਿਲਦਾ ਹੈਗਾ ਉਹ ਜਿਹੜਾ ਇਹਦੇ ਵਿੱਚ ਨਹੀਂ ਇਨਕਲੂਡ ਹੈਗਾ। ਸੋ ਸਤੰਬਰ 30 ਤੋਂ ਪਹਿਲਾਂ ਕਾਂਗਰਸ ਨੂੰ ਐਕਟ ਕਰਨਾ ਪੈਣਾ, ਨਹੀਂ ਤਾਂ ਗਵਰਨਮੈਂਟ ਜਿਹੜੀ ਆ ਉਹ ਸ਼ਟ ਡਾਊਨ ਹੋ ਸਕਦੀ ਹੈਗੀ ਆ। ਜੀ ਬਿਲਕੁਲ। ਫਾਈਨੈਂਸ਼ੀਅਲ ਈਅਰ ਦੀ ਸਮਾਪਤੀ ਦੇ ਜਿਹੜੇ ਦਿਨ ਬਹੁਤ ਨਜ਼ਦੀਕ ਆ ਗਏ ਨੇ ਅਤੇ ਹਰ ਵਾਰੀ ਇਹ ਪੋਲੀਟੀਕਲ ਡਰਾਮਾ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਆ। ਵਿਰੋਧੀ ਇੱਕ ਦੂਜੇ ਦੇ ਉੱਤੇ ਜਿਹੜੇ ਆ ਉਹ ਗੱਲਾਂ ਬਾਤਾਂ ਮਾਰਦੇ ਅਤੇ ਫਿਰ ਅਖੀਰਲੇ ਦਿਨ ਜਾ ਕੇ ਕਈ ਵਾਰੀ ਜਿਹੜੇ ਉਹ ਰਜਾਮੰਦ ਹੋ ਜਾਂਦੇ ਆ, ਨਹੀਂ ਤਾਂ ਕਈ ਵਾਰੀ ਗੌਰਮੈਂਟ ਸ਼ਟਡਾਊਨ ਦੀ ਨੌਬਤ ਵੀ ਜਿਹੜੀ ਉਹ ਆ ਜਾਂਦੀ ਆ। ਗੌਰਮੈਂਟ ਸ਼ਟਡਾਊਨ ਹੋਣ ਦੇ ਸਥਿਤੀ ਦੇ ਵਿੱਚ ਜਿਹੜੇ ਫੈਡਰਲ ਜਿਹੜੇ ਇੰਪਲੋਈ ਹੁੰਦੇ ਉਹਨਾਂ ਨੂੰ ਕਈਆਂ ਨੂੰ ਜਿਹੜਾ ਉਹ ਫਿਰ ਫਰਲੋ ਜਿਹੜਾ ਉਹ ਹੋਣਾ ਪੈਂਦਾ, ਉਹ ਕਰ ਦਿੱਤਾ ਜਾਂਦਾ ਆ ਜਿੰਨੀ ਦੇਰ ਤੱਕ ਦੁਬਾਰਾ ਫੰਡਿੰਗ ਜਿਹੜੀ ਆ ਉਹ ਇਹਨਾਂ ਨੂੰ ਕਾਂਗਰਸ ਦੇ ਦੁਆਰਾ ਨਹੀਂ ਦੇ ਦਿੱਤੀ ਜਾਂਦੀ। ਸੋ ਇਹ ਪੋਲੀਟੀਕਲ ਮੁੱਦਾ ਵੀ ਜਿਹੜਾ ਉਹ ਬਣ ਸਕਦਾ ਆ। ਸਿਆਸਤ ਦਾ ਜਿਹੜਾ ਆ ਇਸ ਟਾਈਮ ਕਹਿ ਲਓ ਵੀ ਪੂਰੀ ਤਰ੍ਹਾਂ ਪਿੜ ਮਚਿਆ ਹੋਇਆ ਆ ਅਤੇ ਦੋਨੋਂ ਹੀ ਪਾਸਿਓਂ ਜਿਹੜੀਆਂ ਵਾਰ ਇੱਕ ਦੂਜੇ ਦੇ ਉੱਤੇ ਹੋਣੇ ਆ ਅਤੇ ਇਹ ਗੌਰਮੈਂਟ ਸ਼ਟਡਾਊਨ ਦਾ ਵੀ ਮੁੱਦਾ ਜਿਹੜਾ ਉਹ ਇਸ ਦੇ ਵਿੱਚ ਆ ਸਕਦਾ। ਇਸ ਵਾਰ ਮੁੱਦੇ ਇੰਨੇ ਕੁ ਜ਼ਿਆਦਾ ਜਿਹੜੇ ਹਰਜੋਤ ਸਿੰਘ ਜੀ ਬਣ ਚੁੱਕੇ ਹੋਏ ਆ, ਇਹ ਜਿਹੜੇ ਸੁਣਨ ਵਾਲੇ ਆ ਜਿਨ੍ਹਾਂ ਨੇ ਸੁਣਨਾ ਆ ਉਹਨਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਕਿਤੇ ਕਿਤੇ 'ਤੇ ਗੱਲ ਹੋਵੇ, ਕਿਤੇ ਕਿਤੇ 'ਤੇ ਵਿਚਾਰ ਹੋਵੇ। ਮਸਲੇ ਬਹੁਤ ਹੀ ਜ਼ਿਆਦਾ ਇਸ ਟਾਈਮ ਜਿਹੜੇ ਉਹ ਨਾਲ ਦੇ ਨਾਲ ਜਿਹੜੇ ਇਕੱਠੇ ਪੈਰਲਲ ਜਿਹੜੇ ਉਹ ਚੱਲੀ ਜਾ ਰਹੇ ਆ। ਇੱਕ ਇਹ ਵੀ ਮਸਲਾ ਹੁਣ ਨਵਾਂ ਉੱਭਰ ਕੇ ਸਾਹਮਣੇ ਆ ਰਿਹਾ ਹੈਗਾ ਜੀ। ਅਗਲੀ ਖਬਰ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਬੌਬਕੈਟ ਫਾਇਰ ਲਾਸ ਐਂਜਲਸ ਜਿਹੜੀ ਕਾਉਂਟੀ ਹੈਗੀ ਆ ਉੱਥੇ ਉਸ ਨੇ 1 ਲੱਖ ਤੋਂ ਵੱਧ ਏਕੜ ਜਿਹੜੇ ਆ ਆਪਣੀ ਲਪੇਟ ਦੇ ਵਿੱਚ ਲੈ ਲਏ ਹੈਗੇ ਆ। ਜਿਹੜੀਆਂ ਕੈਲੀਫੋਰਨੀਆ ਦੀਆਂ ਇਸ ਟਾਈਮ 27 ਦੇ ਕਰੀਬ ਵੱਡੀਆਂ ਜਿਹੜੀ ਅੱਗ ਲੱਗੀ ਹੋਈ ਹੈਗੀ ਆ ਅਲੱਗ-ਅਲੱਗ ਜਗ੍ਹਾ 'ਤੇ, ਜਿਹਦੇ ਨਾਲ 26 ਲੋਕ ਮਾਰੇ ਜਾ ਚੁੱਕੇ ਆ। 6400 ਦੇ ਕਰੀਬ ਸਟਰਕਚਰਸ ਜਿਹੜੀਆਂ ਆ ਉਹ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹੈਗੀਆਂ ਆ। ਸੋ ਇਹ ਉਹਦੇ ਵਿੱਚੋਂ ਇੱਕ ਵੱਡੀ ਅੱਗ ਹੈਗੀ ਆ। ਸੋ ਇਹਨੂੰ ਕਹਿੰਦੇ ਬੁਝਾਉਣਾ ਕਾਫੀ ਔਖਾ ਹੋਇਆ ਹੈ। ਇਹਦੇ ਨਾਲ ਲਾਸ ਐਂਜਲਸ ਏਰੀਏ ਦੇ ਕਈ ਰੇਡੀਓ ਸਟੇਸ਼ਨ ਅਤੇ TV ਟਾਵਰਸ ਜਿਹੜੇ ਆ ਉਹ ਅੱਗ ਦੀ ਲਪੇਟ ਵਿੱਚ ਆ ਸਕਦੇ ਹੈਗੇ। ਕਹਿੰਦੇ ਬਹੁਤ ਹੀ ਲਾਗੇ ਹੈਗੇ ਜਿੱਥੇ ਟਾਵਰਸ ਲੱਗੇ ਹੋਏ ਹੈਗੇ ਆ। ਜੀ ਸਿਆਸਤ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਰਾਸ਼ਟਰਪਤੀ ਟਰੰਪ ਜਿਨ੍ਹਾਂ ਨੇ ਕਿਹਾ ਸੀਗਾ ਵੀ ਇਸ ਵੀਕਐਂਡ ਤੱਕ ਸ਼ੁੱਕਰਵਾਰ ਜਾਂ ਸ਼ਨੀਚਰਵਾਰ ਤੱਕ ਸੁਪਰੀਮ ਕੋਰਟ ਦੇ ਜਿਹੜੀ ਸੀਟ ਇਸ ਟਾਈਮ ਖਾਲੀ ਹੋਈ ਆ ਜਿਹੜੇ ਜਸਟਿਸ ਰੂਥ ਬੇਡਰ ਗਿੰਜ਼ਬਰਗ ਉਹਨਾਂ ਦੇ ਦੇਹਾਂਤ ਤੋਂ ਬਾਅਦ 'ਚ ਵੀ ਉਸ ਦੇ ਲਈ ਨੋਮੀਨੀ ਨੂੰ ਅਨਾਊਂਸ ਕਰ ਸਕਦੇ। ਅੱਜ ਮਿਚ ਮਕੌਨਲ ਸੈਨੇਟ ਫਲੋਰ ਦੇ ਉੱਤੇ ਬੋਲਦੇ ਹੋਏ ਉਹਨਾਂ ਨੇ ਆਖਿਆ ਸਾਡੇ ਕੋਲ ਇੰਨਾ ਕੁ ਸਮਾਂ ਹੈਗਾ ਆ ਵੀ ਇਸ ਨੂੰ ਨੋਮੀਨੇਸ਼ਨ ਤੋਂ ਬਾਅਦ ਦੇ ਵਿੱਚ ਕਨਫਰਮੇਸ਼ਨ ਹੀਅਰਿੰਗ ਜਿਹੜੀ ਆ ਉਹਨਾਂ ਦੀ ਉਹ ਕੀਤੀ ਜਾ ਸਕੇ। ਸੋ ਸੈਨੇਟ ਜੁਡੀਸ਼ਰੀ ਕਮੇਟੀ ਦੇ ਵਿੱਚ ਲਿੰਡਸੇ ਗ੍ਰਾਹਮ ਜਿਹੜੇ ਕਿ ਪਹਿਲਾਂ ਇਹ ਬੋਲਦੇ ਹੁੰਦੇ ਸੀਗੇ ਵੀ ਨਹੀਂ ਇਲੈਕਸ਼ਨ ਈਅਰ ਦੇ ਵਿੱਚ ਪ੍ਰੈਜ਼ੀਡੈਂਟ ਨੂੰ ਜਿਹੜਾ ਉਹ ਨਹੀਂ ਕਰਨ ਦੇਣਾ ਚਾਹੀਦਾ ਸੁਪਰੀਮ ਕੋਰਟ ਦੇ ਜਸਟਿਸ ਨੂੰ ਨੋਮੀਨੇਟ, ਉਹ ਵੀ ਕਿਤੇ ਨਾ ਕਿਤੇ ਅਜੇ ਖਾਮੋਸ਼ ਨੇ। ਬਹੁਤ ਸਾਰੇ ਜਿਹੜੇ ਕਹਿ ਲਓ ਵੀ ਰਿਪਬਲਿਕਨ ਸੈਨੇਟਰਸ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾ ਰਿਹਾ ਸੀਗਾ ਹਰਜੋਤ ਸਿੰਘ ਜੀ ਵੀ ਉਹਨਾਂ ਦੀ ਸੀਟ ਜਿਹੜੀ ਉਹ ਡਾਵਾਂਡੋਲ ਹੋ ਸਕਦੀ ਆ, ਉਹਨਾਂ ਨੇ ਵੀ ਹੁਣ ਕਈਆਂ ਨੇ ਰਾਸ਼ਟਰਪਤੀ ਟਰੰਪ ਦਾ ਇਸ ਮੌਕੇ ਜਿਹੜਾ ਉਹ ਸਾਥ ਦੇਣ ਦਾ ਐਲਾਨ ਕਰ ਦਿੱਤਾ ਆ। ਇਹਦੇ ਨਾਲ ਰਾਸ਼ਟਰਪਤੀ ਟਰੰਪ ਦੇ ਨੋਮੀਨੀ ਨੂੰ ਕਨਫਰਮ ਹੋਣ ਦੇ ਵਿੱਚ ਸਹਾਇਤਾ ਜਿਹੜੀ ਆ ਉਹ ਮਿਲ ਸਕਦੀ ਹੈਗੀ ਆ। ਅੱਜ ਜੱਜ ਐਮੀ ਕੌਨੀ ਬੈਰਟ
ਜਿਹੜੇ US ਕੋਰਟ ਆਫ ਅਪੀਲ 7th ਸਰਕਟ ਦੇ ਜੱਜ ਹੈਗੇ ਆ, ਉਹਨਾਂ ਦੀ ਮੁਲਾਕਾਤ ਰਾਸ਼ਟਰਪਤੀ ਟਰੰਪ ਹੋਣਾ ਦੇ ਨਾਲ ਵਾਈਟ ਹਾਊਸ ਦੇ ਵਿੱਚ ਹੋਈ ਆ। 2 ਜਾਣਿਆਂ ਨੇ ਇਸ ਮੁਲਾਕਾਤ ਦੇ ਬਾਰੇ ਜਿਹੜੀ ਹੈ ਕਨਫਰਮੇਸ਼ਨ ਜਿਹੜੀ ਉਹ ਦਿੱਤੀ ਹੈਗੀ ਆ। ਉਹ ਰਿਲੀਜੀਅਸ ਕੰਜ਼ਰਵੇਟਿਵਸ ਦੇ ਕਹਿੰਦੇ ਫੇਵਰੇਟ ਜੱਜਿਸ ਦੇ ਵਿੱਚੋਂ ਇੱਕ ਮੰਨੇ ਜਾਂਦੇ ਨੇ ਅਤੇ ਬੈਟਲ ਟੈਸਟਡ ਕਹਿੰਦੇ ਉਹ ਹੈਗੇ ਨੇ। ਅਤੇ ਆਪਾਂ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। 2017 ਦੇ ਵਿੱਚ ਵੀ ਉਹਨਾਂ ਨੂੰ ਅਪੀਲ ਕੋਰਟਸ ਦੇ ਵਿੱਚ ਕਨਫਰਮ ਜਿਹੜਾ ਆ ਕੀਤਾ ਗਿਆ ਸੀਗਾ। ਸੋ ਇਹ ਵੀ ਹੁਣ ਦੇਖਦੇ ਹਾਂ ਕੀ ਬਣਦਾ ਹੈ। ਅਤੇ ਦੂਜੇ ਪਾਸੇ ਕਹਿੰਦੇ ਵੀ ਬਾਰਬਰਾ ਲਗੋਇਆ, ਜਿਨ੍ਹਾਂ ਦਾ ਆਪਾਂ ਸਵੇਰੇ ਵੀ ਜ਼ਿਕਰ ਕੀਤਾ ਸੀ, ਜਿਹੜੇ 11th ਸਰਕਟ ਦੇ ਜੱਜ ਹੈਗੇ ਨੇ, ਉਹ ਵੀ ਟੌਪ ਕੰਟੈਂਡਰ ਦੇ ਵਿੱਚੋਂ ਹੈਗੇ ਨੇ। ਆਲਰੇਡੀ ਰਾਸ਼ਟਰਪਤੀ ਟਰੰਪ ਨੇ ਕਨਫਰਮ ਕੀਤਾ ਹੈ ਵੀ ਇਹਨਾਂ ਦੀ ਥਾਂ ਜਿਹੜੀ ਆ ਇੱਕ ਔਰਤ ਨੂੰ ਹੀ ਉਹ ਨੋਮੀਨੀ ਜਿਹੜੇ ਉਹ ਕਰਨਗੇ। ਸੋ ਲੈਟਸ ਸੀ ਕਿਹਨੂੰ ਨੋਮੀਨੇਸ਼ਨ ਜਿਹੜੀ ਉਹ ਹੁੰਦੀ ਆ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆ ਅੱਗੇ ਕੀ ਬਣਦਾ। ਆਲਰੇਡੀ ਜਿਹੜੀਆਂ 2 ਔਰਤਾਂ ਸੈਨੇਟਰ ਹੈਗੀਆਂ ਆ GOP ਦੀਆਂ, ਸੂਜ਼ਨ ਕਾਲਿਨਸ ਅਤੇ ਲੀਜ਼ਾ ਮਰਕੋਸਕੀ, ਉਹਨਾਂ ਨੇ ਕਿਹਾ ਆ ਵੀ ਉਹ ਰਾਸ਼ਟਰਪਤੀ ਟਰੰਪ ਦੇ ਪਿਕ ਦੇ ਖਿਲਾਫ ਜਿਹੜੀ ਉਹ ਵੋਟ ਪਾਉਣਗੇ। ਇਹਨਾਂ ਦੋਨਾਂ ਦੇ ਵਿਰੋਧ ਦੇ ਵਿੱਚ ਆਉਣ ਦੇ ਨਾਲ ਵੀ 51 ਜਿਹੜੀਆਂ ਵੋਟਾਂ ਆ ਉਹ ਜਾਂਦੀਆਂ ਨੇ ਜਿਹੜੇ GOP ਦੇ ਮੈਜੋਰਟੀ ਦੇ ਵਿੱਚ। ਅਤੇ ਜੇ 50-50 ਵੀ ਹੁੰਦੀ ਹੈ ਤਾਂ ਫਿਰ ਵਾਈਸ ਪ੍ਰੈਜ਼ੀਡੈਂਟ ਦੀ ਵੋਟ ਗਿਣੀ ਜਾਂਦੀ ਆ। ਸੋ ਉਸ ਮੈਜੋਰਟੀ ਦੇ ਵਿੱਚ ਜਿਹੜੇ ਟਾਈ ਦੇ ਵਿੱਚ ਵੀ ਜਿਹੜੇ ਇਹਨਾਂ ਦੀ ਨੋਮੀਨੇਸ਼ਨ ਕਨਫਰਮ ਹੋ ਸਕਦੀ ਆ। ਸੋ ਇਹ ਕਾਫੀ ਜਿਹੜਾ ਇਸ ਟਾਈਮ ਪੇਚੀਦਾ ਜਿਹੜਾ ਮਸਲਾ ਹੈ ਉਹ ਬਣ ਸਕਦਾ ਆ। ਡਾਊਨ ਦਾ ਲਾਈਨ ਜਿਹੜਾ ਇਹ ਪੂਰੀ ਗੱਲ ਜਿਹੜੀ ਉਹ ਜਾ ਸਕਦੀ ਆ ਵੀ ਕੋਈ GOP ਦਾ ਹੋਰ ਸੈਨੇਟਰ ਇਹਨਾਂ ਦੇ ਵਿੱਚ ਕਨਫਰਮੇਸ਼ਨ ਦੇ ਵਿੱਚ ਹਾਮੀ ਭਰਦਾ ਆ ਜਾਂ ਕੋਈ ਬਗਾਵਤੀ ਸੁਰ ਜਿਹੜਾ ਆ ਉਹ ਟਰੰਪ ਹੋਣਾ ਦੇ ਖਿਲਾਫ ਉਹ ਦਿਖਾਉਂਦਾ ਆ। ਜੀ, ਅਗਲੀ ਖਬਰ ਪਰ ਚਲੀਏ। ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਰੀਅਲ ਸਟੇਟ ਇੰਡਸਟਰੀ ਤੇ ਜਿਹੜੀ ਰੈਂਟਰਸ ਤੇ ਲੈਂਡਲੋਰਡ ਵਾਲੀ ਜਿਹੜੀ ਗੱਲਬਾਤ ਹੈ, ਇਹ ਮੇਨ ਮੁੱਦਾ ਬਣੂਗਾ। ਕਹਿੰਦੇ ਪਏ ਮਿਲੀਅਨਸ ਆਫ ਲੋਕ ਜਿਹੜੇ ਆ ਉਹ ਰੈਂਟ ਨਹੀਂ ਪੇ ਕਰ ਰਹੇ, ਅਤੇ ਜਿਹੜੇ ਲੋਕ $50,000 ਤੋਂ ਘੱਟ ਸੈਲਰੀ ਬਣਾ ਰਹੇ ਆ ਉਹ ਮਿਡਲ ਦੇ ਵਿੱਚ ਫਸੇ ਹੋਏ ਆ, ਕਿਉਂਕਿ ਉਹ ਰੈਂਟ ਨਹੀਂ ਦਿੰਦੇ। ਅਤੇ ਜਿਹੜੇ ਲੈਂਡਲੋਰਡਸ ਆ ਉਹ ਹੁਣ ਬਹੁਤ ਕਹਿੰਦੇ ਈਗਰ ਹੋਏ ਆ, ਕਿਉਂਕਿ CDC ਵੱਲੋਂ ਗਾਈਡਲਾਈਨਸ ਇਸ਼ੂ ਕੀਤੀਆਂ ਗਈਆਂ ਸੀ ਵੀ ਦਸੰਬਰ ਤੱਕ ਤੁਸੀਂ ਕਿਸੇ ਨੂੰ ਅਵਿਕਟ ਨਹੀਂ ਕਰ ਸਕਦੇ। ਸੋ ਇਹਦੇ ਸੰਬੰਧ ਦੇ ਵਿੱਚ ਇੱਕ ਕਹਿੰਦੇ ਵੀ ਨਵੀਂ ਸਟਾਰਟਅਪ ਕੰਪਨੀ ਆ, ਉਹ ਗਿਗ ਵਰਕਰਸ ਉਸਨੇ ਹਾਇਰ ਕਰਨੇ ਸ਼ੁਰੂ ਕਰ ਦਿੱਤੇ ਆ ਲੈਂਡਲੋਰਡਸ ਦੇ ਲਈ, ਵੀ ਕਿਸ ਤਰ੍ਹਾਂ ਲੋਕਾਂ ਨੂੰ ਅਵਿਕਟ ਕਰਨਾ। ਜਦੋਂ ਹੀ ਇਹ ਜਿਹੜਾ ਆ CDC ਵੱਲੋਂ ਗਾਈਡਲਾਈਨ ਇਸ਼ੂ ਕੀਤੀਆਂ ਗਈਆਂ ਸੀ ਦਸੰਬਰ ਤੱਕ, ਦਸੰਬਰ ਤੋਂ ਬਾਅਦ ਜਦੋਂ ਹੀ ਓਪਨ ਹੁੰਦਾ ਆ ਅਤੇ ਕਿਸ ਤਰ੍ਹਾਂ ਵੀ ਲਾਰਜ ਸਕੇਲ 'ਤੇ ਉੱਤੇ ਕਹਿੰਦੇ ਇਹ ਕੰਮ ਚੱਲਣਾ ਆ। ਸਿਵਲ ਨਾਮ ਦੀ ਇਹ ਕੰਪਨੀ CIVVL ਕਹਿੰਦੇ ਵੀ ਇਹਨਾਂ ਨੇ ਬਹੁਤ ਹੀ ਲੋਕਾਂ ਨੂੰ ਹਾਇਰ ਕਰਨਾ ਸ਼ੁਰੂ ਕੀਤਾ ਹੋਇਆ ਆ। ਕਹਿੰਦੇ ਇੱਕ ਤਰ੍ਹਾਂ ਦੇ ਨਾਲ ਇਹ ਊਬਰ ਵਾਂਗ ਕੰਮ ਕਰੂਗੀ, ਵੀ ਕਿਸ ਤਰ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਵਕੀਲਾਂ ਵੱਲੋਂ ਪੇਪਰ ਭੇਜਣੇ ਹੈਗੇ ਐਵਿਕਸ਼ਨ ਦੇ। ਸੋ ਇਹ ਲਾਰਜ ਸਕੇਲ 'ਤੇ ਕਹਿੰਦੇ ਕੰਮ ਹੋਣਾ ਹੈ ਅਤੇ ਬਹੁਤ ਹੀ ਜ਼ਿਆਦਾ ਮਨੀ ਮੇਕਿੰਗ ਬਿਜ਼ਨਸ ਹੋਊਗਾ। ਫਾਸਟਿੰਗ ਗਰੋਇੰਗ ਮਨੀ ਮੇਕਿੰਗ ਜਿਹੜੀ ਇਹ ਕੰਪਨੀ ਹੋਊਗੀ ਆਉਣ ਵਾਲੇ ਮਹੀਨਿਆਂ ਦੇ ਵਿੱਚ। ਜੀ, ਅੱਜ ਇੱਕ ਨਵੀਂ ਰਿਪੋਰਟ ਦੇ ਮੁਤਾਬਿਕ ਇਹ ਦੱਸਿਆ ਜਾ ਰਿਹਾ ਵੀ ਅਜੇ ਤੱਕ ਵੀ ਜਿਹੜੇ 9 ਮਿਲੀਅਨ ਅਮਰੀਕਨਸ ਜਿਹੜੇ ਐਲੀਜੀਬਲ ਸੀਗੇ $1,200 ਦੇ ਸਟਿਮੂਲਸ ਚੈੱਕ ਦੇ ਲਈ, ਉਹਨਾਂ ਨੂੰ ਅਜੇ ਤੱਕ ਵੀ ਉਹ ਮਿਲੇ ਨਹੀਂ ਹੈ। ਜਿਹੜੇ ਕੇਅਰਸ ਐਕਟ ਅੱਜ ਤੋਂ ਕਈ ਮਹੀਨੇ ਪਹਿਲਾਂ ਜਿਹੜਾ ਉਹ ਪਾਸ ਹੋਇਆ ਸੀ, ਇਹ ਤੀਜੀ ਅਜਿਹੀ ਰਿਪੋਰਟ ਕਹਿੰਦੇ ਆ ਉਹ ਸਾਹਮਣੇ ਆਈ ਹੈ। ਇਹ ਨਾਨ ਪਾਰਟੀਜ਼ਨ ਕਾਂਗਰੈਸ਼ਨਲ ਵਾਚਡੌਗ GAO ਉਹਨਾਂ ਦੇ ਦੁਆਰਾ ਜਿਹੜੀ ਉਹ ਪੇਸ਼ ਕੀਤੀ ਗਈ। ਇੱਕ ਹਿਸਾਬ ਦੇ ਨਾਲ ਕਹਿੰਦੇ ਇਨਵੈਸਟੀਗੇਸ਼ਨ ਆਰਮ ਹੈਗੀ ਹੈ ਕਾਂਗਰਸ ਦੀ, ਵੀ ਉਹਨਾਂ ਨੇ ਦੇਖਣਾ ਸੀਗਾ ਵੀ ਕੇਅਰਸ ਐਕਟ ਨੂੰ ਸਹੀ ਤਰੀਕੇ ਦੇ ਨਾਲ ਇੰਪਲੀਮੈਂਟ ਕੀਤਾ ਗਿਆ ਆ ਜਾਂ ਨਹੀਂ। ਸੋ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਚੀਜ਼ ਜਿਹੜੀ ਉਹ ਦੇਖੀ ਆ ਵੀ 9 ਮਿਲੀਅਨ ਅਜੇ ਤੱਕ ਵੀ ਲੋਕ ਅਜਿਹੇ ਨੇ ਜਿਹੜੇ ਸਟਿਮੂਲਸ ਚੈੱਕ ਦੀ ਉਡੀਕ ਦੇ ਵਿੱਚ ਰਹੇ ਨੇ। ਆਪਾਂ ਆਲਰੇਡੀ ਵੀ ਦੇਖਿਆ ਸੀਗਾ ਵੀ ਕਾਫੀ ਕਈਆਂ ਦੇ ਜਿਹੜੇ ਇੰਤਜ਼ਾਰ ਦੇ ਵਿੱਚ ਲੋਕ ਜਿਹੜੇ ਉਹ ਰਹਿ ਗਏ ਸੀਗੇ। 22 ਮਿਲੀਅਨ ਤੋਂ ਵੱਧ ਅਮਰੀਕਨ ਅਜਿਹੇ ਸੀਗੇ ਜਿਨ੍ਹਾਂ ਨੇ ਟੈਕਸ ਜਿਹੜੇ ਉਹ ਫਾਈਲ ਨਹੀਂ ਕੀਤੇ ਸੀਗੇ, ਪਰ ਫਿਰ ਵੀ ਉਸ ਦੇ ਬਾਵਜੂਦ ਉਹਨਾਂ ਨੂੰ ਪੇਮੈਂਟਸ ਜਿਹੜੀਆਂ ਆ ਉਹ ਮਿਲੀਆਂ ਸੀਗੀਆਂ, ਜਿਨ੍ਹਾਂ ਵਿੱਚ 5 ਮਿਲੀਅਨ ਅਮਰੀਕਨਸ ਜਿਹੜੇ ਅਜਿਹੇ ਹੀ ਜਿਨ੍ਹਾਂ ਨੇ IRS ਦੀ ਗਾਈਡੈਂਸ ਦੇ ਮੁਤਾਬਕ ਆਪਣੇ ਆਪ ਨੂੰ ਔਨਲਾਈਨ ਰਜਿਸਟਰ ਜਿਹੜਾ ਉਹ ਕਰ ਲਿਆ ਸੀ। ਫਿਰ ਵੀ ਕਹਿੰਦੇ ਇਸ ਦੇ ਬਾਵਜੂਦ ਤਕਰੀਬਨ 9 ਮਿਲੀਅਨ 8.7 ਮਿਲੀਅਨ ਲੋਕ ਜਿਹੜੇ ਆ ਉਹ ਐਲੀਜੀਬਲ ਅਮਰੀਕਨ ਜਿਹੜੇ ਆ ਉਹ IRS ਦੇ ਦੁਆਰਾ ਆਈਡੈਂਟੀਫਾਈ ਕਰਨ ਦੇ ਵਿੱਚ ਉਹ ਨਾਕਾਮਯਾਬ ਰਹੇ ਨੇ। ਜੀ, ਅਗਲੀ ਖਬਰ UK ਤੋਂ ਆ ਰਹੀ ਹੈ। ਜਿਸ ਤਰ੍ਹਾਂ ਮੈਂ ਸਵੇਰੇ ਵੀ ਦੱਸਿਆ ਸੀ, UK ਕਹਿੰਦੇ ਵੀ ਹੋ ਸਕਦਾ ਦੁਬਾਰਾ ਕਿ ਫਿਰ UK ਦੇ ਵਿੱਚ ਸ਼ਟਡਾਊਨ ਹੋ ਜਾਏ ਕਰੋਨਾ ਵਾਇਰਸ ਨੂੰ ਲੈ ਕੇ। ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ UK ਦੇ ਵਿੱਚ ਵੱਧ ਰਹੀ ਹੈਗੀ ਆ।
ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਜਿਹੜੇ ਆ ਉਹਨਾਂ ਨੇ ਅਨਾਊਂਸ ਕੀਤਾ ਵੀ ਜਿਹੜੀ ਇਕੋਨਮੀ ਦੀ ਗੱਲ ਕਰਦੇ ਜਾਈਏ ਜਾਂ ਰਿਕਵਰੀ ਦੀ ਗੱਲ ਉਹ ਬਿਹਾਈਂਡ ਰਹਿ ਜੂਗੀ। ਸਾਨੂੰ ਪਹਿਲਾਂ ਸ਼ਟ ਡਾਊਨ ਕਰਨਾ ਪੈਣਾ ਆ। ਇਸ ਟਾਈਮ ਪੂਰੇ ਯੂਰਪ ਦੇ ਵਿੱਚ ਪੂਰੇ ਵਰਲਡ ਦੇ ਵਿੱਚ 5ਵੀਂ ਵੱਡਾ ਮੁਲਕ ਆ ਜਿੱਥੇ ਸਭ ਤੋਂ ਜ਼ਿਆਦਾ ਕਰੋਨਾ ਵਾਇਰਸ ਦੇ ਨਾਲ ਲੋਕਾਂ ਦੀ ਮੌਤ ਹੋਈ ਹੈਗੀ। UK ਦੇ ਵਿੱਚ ਸਭ ਤੋਂ ਜ਼ਿਆਦਾ ਪਹਿਲਾਂ USA ਦੇ ਵਿੱਚ, ਬ੍ਰਾਜ਼ੀਲ, UK, ਹੁਣ ਇੰਡੀਆ ਵੀ ਆ ਰਿਹਾ ਹੈਗਾ। ਸੋ ਕਹਿੰਦੇ 6000 ਦੇ ਕਰੀਬ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਕੇਸ ਹਰ ਰੋਜ਼ ਉੱਥੇ ਹੋ ਰਹੇ ਆ, ਜਿਹੜੇ ਕਿ ਕੁਛ ਦਿਨਾਂ ਤੱਕ ਕਹਿੰਦੇ ਵੀ 50,000 ਲੋਕ ਪਹੁੰਚ ਸਕਦੇ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਬਹੁਤ ਸਾਰੇ ਜਿਹੜੇ ਪੱਬ ਆ ਇੰਗਲੈਂਡ 'ਚ, ਕਹਿੰਦੇ ਪੱਬ ਰੈਸਟੋਰੈਂਟ ਬਹੁਤ ਹੁੰਦੇ ਆ, ਉਹ 10 ਵਜੇ ਉਹਨਾਂ ਨੇ ਬੰਦ ਕਰਨ ਦੇ ਹੁਕਮ ਦੇ ਦਿੱਤੇ ਹੈਗੇ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਜੱਜ ਦੇ ਦੁਆਰਾ ਲੂਈਵਿਲ ਪੁਲਿਸ ਨੂੰ ਆਖਿਆ ਗਿਆ ਵੀ ਉਹਨਾਂ ਨੂੰ ਆਪਣੀ ਇਨਵੈਸਟੀਗੇਟਿਵ ਫਾਈਲ ਜਿਹੜੀ ਆ ਬ੍ਰਿਆਨਾ ਟੇਲਰ ਦੀ ਜਿਹੜੀ ਪੁਲਿਸ ਸ਼ੂਟਿੰਗ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਸੀ, ਉਹ ਗਲਤ ਅਪਾਰਟਮੈਂਟ ਦੇ ਵਿੱਚ ਉਹਨਾਂ ਦੇ ਕਹਿਣ ਮੁਤਾਬਕ ਪਹੁੰਚੇ ਸੀਗੇ, ਉਹ ਰਿਲੀਜ਼ ਕਰਨ ਦੀ ਜ਼ਰੂਰਤ ਨਹੀਂ ਹੈਗੀ। ਆਲਰੇਡੀ ਇਸ ਇਨਵੈਸਟੀਗੇਟਿਵ ਫਾਈਲ ਦੇ ਉੱਤੇ ਪਬਲਿਕ ਦੀ ਬੜੀ ਆਖਾ ਵੀ ਇਹ ਪਤਾ ਲੱਗੇ ਵੀ ਇਸ ਦੇ ਵਿੱਚ ਉਹਨਾਂ ਨੇ ਕੀ ਕੀਤਾ ਸੀ, ਕੀ ਆਖਿਆ ਸੀ, ਕਿਉਂਕਿ ਅਜੇ ਤੱਕ ਵੀ ਇਹਨਾਂ ਦੇ ਦੁਆਰਾ ਕਿਸੇ ਨੂੰ ਵੀ ਚਾਰਜ ਜਿਹੜਾ ਇਸ ਮਾਮਲੇ ਦੇ ਵਿੱਚ, ਇਸ ਕੁੜੀ ਦੀ ਮੌਤ ਦੇ ਵਿੱਚ ਕਿਸੇ ਨੂੰ ਵੀ ਚਾਰਜ ਜਿਹੜਾ ਆ ਉਹ ਨਹੀਂ ਲਗਾਇਆ ਗਿਆ, ਕਿਸੇ ਨੂੰ ਵੀ ਜਿਹੜਾ ਨਹੀਂ ਕੀਤਾ ਗਿਆ। ਇਹ ਆਪਣੇ ਘਰ ਦੇ ਵਿੱਚ ਵਿਚਾਰੀ ਸੁੱਤੀ ਸੀ, ਘਰੇ ਹੀ ਸੀਗੀ, ਅਤੇ ਪੁਲਿਸ ਕਹਿੰਦੇ ਆ ਵੀ ਉਹਨਾਂ ਦੇ ਕਹਿਣ ਮੁਤਾਬਕ ਉਹ ਗਲਤ ਥਾਂ 'ਤੇ ਪਹੁੰਚ ਕੇ ਉਹਨਾਂ ਨੇ ਜਿਹੜਾ ਸਵਾਟ ਵਾਲਾ ਜਿਹੜਾ ਉਹ ਇੱਕ ਹਿਸਾਬ ਨਾਲ ਰੇਡ ਮਾਰੀ ਸੀ, ਜਿਸ ਦੇ ਵਿੱਚ ਬਾਅਦ 'ਚ ਗੋਲੀਆਂ ਦੇ ਕਰਕੇ ਇਸ ਦੀ ਮੌਤ ਹੋਈ ਸੀ। ਇਹ ਵੀ ਅਣਪਛਾਤੀ ਪੁਲਿਸ ਦੇ ਦੁਆਰਾ ਹੀ ਜਿਹੜੀ ਉਹ ਮਾਰ ਦਿੱਤੀ ਗਈ ਆ। ਇਸ ਤਰੀਕੇ ਦੇ ਨਾਲ ਜਿੱਦਾਂ ਆਪਾਂ ਦੇਖਦੇ ਪਏ ਸੀਗੇ ਪੰਜਾਬ ਦੇ ਵਿੱਚ ਵੀ ਅਣਪਛਾਤੀ ਪੁਲਿਸ ਦੇ ਦੁਆਰਾ ਗੋਲੀਆਂ ਦੇ ਨਾਲ 2 ਜਣਿਆਂ ਦੀ ਉੱਥੇ ਮੌਤ ਕਰ ਦਿੱਤੀ ਗਈ ਸੀ। ਇਹ ਕਾਫੀ ਵਾਰੀ ਇੱਦਾਂ ਦੀਆਂ ਘਟਨਾਵਾਂ ਇੱਥੇ ਜਿਹੜੀਆਂ ਉਹ ਵਾਪਰਦੀਆਂ, ਅਤੇ ਕਿਤੇ ਨਾ ਕਿਤੇ ਜਿਹੜੇ ਆ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਆ। ਅਤੇ ਹੁਣ ਜੱਜ ਦੇ ਦੁਆਰਾ ਵੀ ਇਹਨਾਂ ਨੂੰ ਥੋੜ੍ਹਾ ਜਿਹਾ ਸਾਹ ਮਿਲਿਆ ਆ ਵੀ ਇਹਨਾਂ ਨੂੰ ਇਨਵੈਸਟੀਗੇਟਿਵ ਜਿਹੜੀ ਫਾਈਲ ਆ ਉਹ ਦੇਣ ਦੀ ਜ਼ਰੂਰਤ ਨਹੀਂ ਹੈਗੀ। ਜੀ, ਅਗਲੀ ਖਬਰ ਜਿਹੜੀ ਬੈਂਕਸ ਦੇ ਨਾਲ ਰਿਲੇਟਡ ਆ, ਗਲੋਬਲ ਬੈਂਕਸ ਜਿਹੜੀਆਂ ਆ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਇਸ ਟਾਈਮ ਚੱਲ ਰਹੀ ਆ। ਫਿਨਸੈਨ ਜਿਹੜੀ ਆ ਫਾਈਨੈਂਸ਼ੀਅਲ ਰਿਪੋਰਟ ਇਹ ਲੀਕ ਹੋਈਆਂ, ਜਿਨ੍ਹਾਂ ਦੇ ਮੁਤਾਬਕ ਕਹਿੰਦੇ ਪਈ ਟ੍ਰਿਲੀਅਨਸ ਆਫ ਡਾਲਰ ਦੀ ਬੈਂਕਾਂ ਦੇ ਵਿੱਚ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਫਰਾਡ ਹੋ ਰਿਹਾ, ਜਿਹੜਾ ਇਲੀਗਲ ਮਨੀ ਆ ਉਹ ਵਰਤ ਹੋ ਰਿਹਾ, ਟ੍ਰਿਲੀਅਨਸ ਆਫ ਡਾਲਰ। ਸੋ ਉਹਦੇ ਸੰਬੰਧ ਦੇ ਵਿੱਚ US ਕਾਂਗਰਸ ਦੇ ਵੀ ਟਰਾਈ ਕਰ ਰਹੀ ਆ ਵੀ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ। ਸੋ ਅੱਜ ਜਿਹੜੇ ਬੈਂਕਾਂ ਆ ਉਹਨਾਂ ਬੈਂਕਾਂ ਦੇ ਸਟਾਕ ਆ ਉਹ ਕਾਫੀ ਡਾਊਨ ਗਏ ਹੈਗੇ ਆ। ਬ੍ਰਿਟੇਨ ਬੇਸਡ HSBC ਅਤੇ ਹੋਰ ਵੀ ਕਈ ਜਿਹੜੀਆਂ ਬਾਰਕਲੇਜ਼, ਜਰਮਨ ਦੀ ਡਿਊਚਿਸ ਬੈਂਕ, ਸੋ ਇਹ ਸਾਰੀਆਂ ਦੇ ਨਾਮ, JP ਮੋਰਗਨ ਚੇਜ਼ ਬੈਂਕ, ਬੈਂਕ ਆਫ ਨਿਊਯਾਰਕ, ਇਹਨਾਂ ਦੇ ਨਾਂ ਜਿਹੜੇ ਵਿੱਚ ਆਏ ਹੈਗੇ ਆ। ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ 2100 ਦੇ ਕਰੀਬ ਕਹਿੰਦੇ ਪਈ ਲੀਕ ਸਸਪੀਸ਼ੀਅਨ ਐਕਟੀਵਿਟੀ ਰਿਪੋਰਟਸ ਆਈਆਂ 1999 ਤੋਂ ਲੈ ਕੇ 2017 ਤੱਕ, ਜਿੱਥੇ ਪਈ ਇਲੀਗਲ ਲੋਕਾਂ ਦਾ ਇਲੀਗਲ ਮਨੀ ਪਤਾ ਨਹੀਂ ਕਿੱਥੋਂ ਜਿਹੜਾ ਆਇਆ ਇਹ ਬੈਂਕਾਂ ਦੇ ਵਿੱਚ ਚੱਲ ਰਿਹਾ ਹੈਗਾ। ਜੀ, ਅਤੇ ਹਰਜੋਤ ਸਿੰਘ ਜੀ, ਆਪਾਂ ਲੂਈਵਿਲ ਦੀ ਹੀ ਗੱਲ ਕਰਦੇ ਜਾਈਏ। ਕੈਂਟਕੀ ਦੇ ਅਟਾਰਨੀ ਜਨਰਲ ਆ, ਉਹਨਾਂ ਦਾ ਫੈਸਲਾ ਕਹਿੰਦੇ ਜਲਦ ਹੀ ਆਉਣ ਜਾ ਰਿਹਾ ਹੈਗਾ ਆ ਵੀ ਉਹਨਾਂ ਨੇ ਇਹਨਾਂ ਆਫਿਸਰਸ ਨੂੰ ਜਿਹੜੇ ਇਨਵੋਲਵਡ ਸੀਗੇ ਬ੍ਰਿਆਨਾ ਟੇਲਰ ਦੀ ਜਿਹੜੀ ਆ ਸ਼ੂਟਿੰਗ ਡੈਥ ਦੇ ਵਿੱਚ ਵੀ ਉਹਨਾਂ ਨੂੰ ਚਾਰਜ ਕੀਤਾ ਜਾਣਾ ਹੈ ਕਿ ਨਹੀਂ। ਉਸ ਮਾਮਲੇ ਦੇ ਵਿੱਚ ਆਲਰੇਡੀ ਕਹਿੰਦੇ ਵੀ ਪੁਲਿਸ ਦੇ ਦੁਆਰਾ ਸਟੇਟ ਆਫ ਐਮਰਜੈਂਸੀ ਜਿਹੜੀ ਉਹ ਡਿਕਲੇਅਰ ਕੀਤੀ ਗਈ ਆ, ਅਤੇ ਕਾਫੀ ਜ਼ਿਆਦਾ ਜਿਹੜੀਆਂ ਸਰਕਾਰੀ ਬਿਲਡਿੰਗਸ ਆ ਉਹਨਾਂ ਨੇ ਬੋਰਡ ਅਪ ਕਰਨਾ ਸ਼ੁਰੂ ਕਰ ਦਿੱਤਾ ਆ। ਜੇ ਦੇਖਿਆ ਜਾਵੇ ਵੀ ਉਹਨਾਂ ਨੂੰ ਪ੍ਰੋਟੈਸਟ ਹੋਣ ਦਾ ਕਿਤੇ ਨਾ ਕਿਤੇ ਖਤਰਾ ਆ, ਸੋ ਇੱਥੋਂ ਜੇ ਦੇਖਿਆ ਜਾਵੇ ਤਾਂ ਇਸ਼ਾਰਾ ਇੱਧਰ ਨੂੰ ਹੀ ਆ ਵੀ ਸ਼ਾਇਦ ਇਹਨਾਂ ਨੇ ਇਸ ਦੇ ਵਿੱਚ ਕੋਈ ਚਾਰਜਿਸ ਜਿਹੜੇ ਆ ਉਹ ਨਹੀਂ ਲਗਾਏ ਗਏ ਜਾਂ ਘੱਟ ਹੋਣਗੇ। ਇਹ ਤਾਂ ਚਲੋ ਭਵਿੱਖਬਾਣੀ ਆ, ਪਰ ਇਹ ਇਸ਼ਾਰਾ ਆਪਾਂ ਕਹਿ ਸਕਦੇ ਹਾਂ ਵੀ ਉਸ ਪਾਸੇ ਵੱਲ ਨੂੰ ਜਿਹੜਾ ਉਹ ਹੋ ਰਿਹਾ ਵੀ ਇਹਨਾਂ ਨੂੰ ਹੈਗਾ ਆ ਅਨੁਮਾਨ ਵੀ ਇੱਥੇ ਜਿਹੜੇ ਦੁਬਾਰਾ ਆ ਉਹ ਪ੍ਰੋਟੈਸਟ ਜਿਹੜੇ ਉਹ ਦੇਖੇ ਜਾ ਸਕਦੇ ਨੇ। ਇਹ ਅਟਾਰਨੀ ਜਨਰਲ ਦੀ ਜਿਹੜੀ ਆ ਉਹ ਰਿਪੋਰਟ ਆ ਉਹ ਆਉਣ ਦੇ ਵਿੱਚ ਵੀ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਚਾਰਜ ਕਰਨਾ ਆ ਜਾਂ ਨਹੀਂ। ਜੀ, ਇਸ ਤੋਂ ਅੱਗੇ ਜਿਹੜੀ ਖਬਰ ਚੱਲੀਏ LA ਏਰੀਏ ਦੀ ਬੌਬਕੇਟ ਫਾਇਰ ਦੀ ਤਾਂ ਆਪਾਂ ਗੱਲ ਡਿਸਕਸ ਕਰ ਲਈ ਆ। ਹੋਰ ਵੀ ਹਜੇ ਬਹੁਤ ਸਾਰੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਏਰੀਏ ਆ ਜਿੱਥੇ ਅੱਗ ਬੁਝੀ ਨਹੀਂ ਹੈਗੀ, ਕੰਟਰੋਲ ਕਾਫੀ ਹੋ ਗਿਆ। ਬੇ ਏਰੀਏ ਦੀਆਂ ਜਿਹੜੀਆਂ ਏਰੀਏ ਦੇ ਵਿੱਚ ਅੱਗ ਲੱਗੀ ਹੋਈ ਸੀ ਉਹਨਾਂ ਦੇ ਉੱਤੇ ਕਾਫੀ 80 to 90% ਕੰਟਰੋਲ ਹੋ ਗਿਆ। ਇਸੇ ਤਰ੍ਹਾਂ ਜਿਹੜਾ ਸੈਂਟਾ ਕਰੂਜ਼ਾ ਵਾਲਾ ਏਰੀਆ ਆ ਉੱਥੇ ਵੀ 86% ਦੇ ਕਰੀਬ ਜਿਹੜਾ
ਕੰਟਰੋਲ ਹੋ ਗਿਆ ਹੈਗਾ। ਪਰ ਇਸ ਟਾਈਮ ਲਾਸ ਐਂਜਲਸ ਦੇ ਵਿੱਚ ਜਿਹੜੀ ਅੱਗ ਆ ਉਸ ਨੇ ਪੂਰੀ ਤਰ੍ਹਾਂ ਤਬਾਹੀ ਮਚਾਈ ਹੋਈ ਹੈਗੀ ਆ। ਜੀ CDC ਦੀ ਆਪਾਂ ਸਵੇਰੇ ਦੱਸੀ ਸੀ ਵੀ ਉਹ ਵਾਇਰਸ ਟਰਾਂਸਮਿਸ਼ਨ ਨੂੰ ਉਹਨਾਂ ਨੇ 에ਅਰਬੋਰਨ ਇੱਕ ਟਾਈਮ ਦੇ ਉੱਤੇ ਕਲੇਮ ਕੀਤਾ ਸੀਗਾ, ਅਤੇ ਫਿਰ ਉਹਨਾਂ ਨੇ ਉਹ ਵੈਬਸਾਈਟ ਤੋਂ ਆਪਣਾ ਹਟਾ ਲਿਆ, ਅਤੇ ਫਿਰ ਉਹਨਾਂ ਨੇ ਕਿਹਾ ਵੀ ਨਹੀਂ, ਇਹ ਵੈਬਸਾਈਟ ਐਰਰ ਸੀਗਾ, ਕਹਿੰਦੇ ਗਲਤ ਡਰਾਫਟ ਜਿਹੜਾ ਆ ਉਹ ਸਾਡੇ ਕੋਲੋਂ ਜਿਹੜਾ ਉੱਥੇ ਅਪਲੋਡ ਹੋ ਗਿਆ ਸੀਗਾ। ਇਹ ਇੱਕ ਕਿਤੇ ਨਾ ਕਿਤੇ CDC ਨੂੰ ਗੈਕ ਕਰਨ ਦੀ ਇੱਦਾਂ ਲੱਗ ਰਿਹਾ ਵੀ ਜਿੱਦਾਂ ਉਹ ਕੋਸ਼ਿਸ਼ ਜਿਹੜੀ ਉਹ ਹੈਗੀ ਆ। ਉੱਧਰ ਇੱਕ ਐਂਟਾਈ ਕਹਿੰਦੇ ਜਿਹੜੇ ਡਾਕਟਰ ਫੌਜੀ ਦੇ ਐਂਟਾਈ ਤੇ ਐਂਟੀ ਮਾਸਕ ਬਲੌਗਰ ਜਿਹੜਾ ਆ ਕਹਿੰਦੇ ਵੀ ਉਹ ਐਕਸਪੋਜ਼ ਹੋਇਆ। ਉਹ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਤੇ ਇਨਫੈਕਸ਼ੀਅਸ ਡਿਜ਼ੀਜ਼ ਦਾ ਹੀ ਪਬਲਿਕ ਅਫੇਅਰ ਸਪੈਸ਼ਲਿਸਟ ਸੀਗਾ, ਜਿਸ ਦੀ ਰੈਵੋਲੂਸ਼ਨ ਹੋਣ ਤੋਂ ਬਾਅਦ 'ਚ ਪਤਾ ਲੱਗਣ ਤੋਂ ਬਾਅਦ 'ਚ ਹੁਣ ਕਹਿੰਦੇ ਆ ਵੀ ਉਹ ਹੁਣ ਰਿਟਾਇਰ ਜਿਹੜਾ ਉਹ ਹੋਣ ਜਾ ਰਿਹਾ ਹੈਗਾ ਆ। ਇਹ NIH ਦਾ ਜਿਹੜਾ ਸਟਾਫਰ ਸੀਗਾ, ਇਹ ਇੱਕ ਬਲੌਗਰ ਬਣ ਕੇ ਸੂਡੋ ਆਨਲਾਈਨ ਤਰੀਕੇ ਦੇ ਨਾਲ ਜਿਹੜੇ ਇਸ ਤਰੀਕੇ ਦੇ ਨਾਲ ਇਹਨਾਂ ਦੇ ਖਿਲਾਫ ਜਿਹੜਾ ਉਹ ਬੋਲ ਰਿਹਾ ਸੀਗਾ। ਇੱਕ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਹ ਉਹਨਾਂ ਦਾ ਹੀ ਇੱਕ ਮੈਂਬਰ ਸੀ, ਅਤੇ ਹੁਣ ਉਹ ਰਿਟਾਇਰਮੈਂਟ ਜਿਹੜੀ ਉਹ ਲੈਣ ਜਾ ਰਿਹਾ ਹੈਗਾ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ, ਅਨੈਲਿਸਿਸ ਕਹਿੰਦੇ ਇੱਕ ਆਇਆ ਵੀ ਅਮਰੀਕਾ ਦੇ ਵਿੱਚ ਆਲਰੇਡੀ 2 ਲੱਖ ਮੌਤਾਂ ਜਿਹੜੀਆਂ ਕਨਫਰਮਡ ਡੈਥਸ ਜਿਹੜੀਆਂ COVID-19 ਦੇ ਕਰਕੇ ਉਹ ਹੋ ਚੁੱਕੀਆਂ ਹੋਈਆਂ ਆ। ਅਤੇ ਕਹਿੰਦੇ ਵੀ ਜਿਸ ਅਨੁਮਾਨ ਜਿੰਨਾ ਲਾਇਆ ਗਿਆ ਸੀ ਨਾ ਵੀ ਇਸ ਸਾਲ ਦੇ ਵਿੱਚ ਕੁੱਲ ਮੌਤਾਂ ਜਿਹੜੀਆਂ ਆ ਉਹ ਹੋਣੀਆਂ ਨੇ, ਉਸ ਨਾਲੋਂ ਬਹੁਤ ਜ਼ਿਆਦਾ ਮੌਤਾਂ ਇਸ ਸਾਲ ਦੇ ਵਿੱਚ ਆਲਰੇਡੀ ਉਹ ਹੋ ਚੁੱਕੀਆਂ ਹੋਈਆਂ ਨੇ, ਜਿਸ ਦੇ ਲਈ ਕਹਿ ਲਓ ਵੀ ਅਮਰੀਕਾ ਵੀ ਕੋਈ ਵੀ ਮੁਲਕ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਤਿਆਰ ਨਹੀਂ ਸੀਗਾ। ਸੋ ਕਹਿੰਦੇ ਵੀ ਈਅਰ ਓਵਰ ਈਅਰ ਇਨਕਰੀਜ਼ ਆਫ ਡੈਥ ਦਾ ਜਿਹੜਾ ਅਨੁਮਾਨ ਲਾਇਆ ਜਾ ਰਿਹਾ ਸੀ, ਉਸ ਤੋਂ ਕਈ ਗੁਣਾ ਵੱਧ ਜਿਹੜੀਆਂ ਉਹ ਮੌਤਾਂ ਆਲਰੇਡੀ ਹੋ ਚੁੱਕੀਆਂ ਹੋਈਆਂ ਆ। ਸੋ ਇਹ ਜਿਹੜੇ ਹਾਲਾਤ ਆ ਬਹੁਤੇ ਚੰਗੇ ਨਹੀਂ ਹੈਗੇ। ਅਜੇ ਆਪਾਂ ਸਤੰਬਰ ਦੇ ਅਖੀਰ ਦੇ ਵਿੱਚ ਤੁਰੇ ਫਿਰਦੇ, ਅਜੇ ਵੀ 3 ਮਹੀਨੇ ਜਿਹੜੇ ਆ ਉਹ ਪਏ ਹੋਏ ਨੇ, ਅਤੇ ਇਹ 2020 ਇੱਕ ਹਿਸਾਬ ਦੇ ਨਾਲ ਸਭ ਤੋਂ ਘਾਤਕ ਜਿਹੜਾ ਸਾਲਾਂ ਦੇ ਵਿੱਚੋਂ ਹੋ ਸਕਦਾ, ਜਿਸ ਦੇ ਵਿੱਚ ਇੱਕ ਸਾਲ 'ਚ ਇੰਨੀਆਂ ਜ਼ਿਆਦਾ ਮੌਤਾਂ ਓਵਰਆਲ ਇਕੱਲੇ COVID-19 ਨਹੀਂ ਓਵਰਆਲ ਜਿਹੜੀਆਂ ਉਹ ਹੋਈਆਂ ਹੋਣ। ਜੀ, ਅਗਲੀ ਖਬਰ ਇੱਕ ਟਰੱਕਿੰਗ ਦੇ ਨਾਲ ਰਿਲੇਟਡ ਹੈਗੀ ਆ। ਫਾਲਕ ਐਂਟਰਪ੍ਰਾਈਜ਼ਸ FALLC ਐਂਟਰਪ੍ਰਾਈਜ਼ਸ, ਇਹ ਐਲ ਪੈਸੋ ਟੈਕਸਸ ਦੀ ਕੰਪਨੀ ਹੈਗੀ ਆ, ਜਿਸ ਨੇ ਕਹਿੰਦੇ ਪਈ ਚੈਪਟਰ 11 ਬੈਂਕਰਪਸੀ ਫਾਈਲ ਕਰ ਦਿੱਤੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਸੀਂ $1 ਤੋਂ ਲੈ ਕੇ $10 ਮਿਲੀਅਨ ਤੱਕ ਲੋਕਾਂ ਤੋਂ ਜਿਹੜਾ ਉਹ ਕਰਦੇ ਹੈਗੇ ਆ। ਸੋ ਕਹਿੰਦੇ ਪਈ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੱਕਰਸ ਹੈਗੇ ਆ ਉਹ ਹੁਣ ਆਪਣੇ ਜਿਹੜੇ ਪੈਸੇ ਆ ਲੂਜ਼ ਕਰ ਗਿਆ, ਜਿਨ੍ਹਾਂ ਨੇ ਇਸ ਕੰਪਨੀ ਦੇ ਲਈ ਕੰਮ ਕੀਤਾ ਹੈਗਾ। ਕਹਿੰਦੇ ਹਜ਼ਾਰਾਂ ਤੋਂ ਲੈ ਕੇ ਲੱਖਾਂ ਡਾਲਰ ਤੱਕ ਜਿਹੜੇ ਟਰੱਕਰਸ ਆ ਜਿਹੜੇ ਇਸ ਕੰਪਨੀ ਲਈ ਕੰਮ ਕਰਦੇ ਰਹੇ, ਉਹ ਪੈਸੇ ਲੂਜ਼ ਕਰ ਗਏ ਆ। ਜੀ, ਉੱਧਰ ਜਿਹੜਾ ਹਰਜੋਤ ਸਿੰਘ ਜੀ ਗਲਫ ਕੋਸਟ ਦੇ ਵਿੱਚ ਕਹਿੰਦੇ ਵੀ ਕਲਾਈਮੇਟ ਐਮਰਜੈਂਸੀ ਇੱਕ ਹਿਸਾਬ ਦੇ ਨਾਲ ਚੱਲ ਰਹੀ ਆ। ਬਾਰ-ਬਾਰ ਹਰੀਕੇਨ ਟ੍ਰੋਪੀਕਲ ਸਟੋਰਮਸ ਜਿਹੜੇ ਆ ਉਹ ਲਗਾਤਾਰ ਆ ਰਹੇ ਨੇ ਗਲਫ ਕੋਸਟ ਦੇ ਵਿੱਚ। ਹੁਣ ਜਿਹੜਾ ਨਵਾਂ ਟ੍ਰੋਪੀਕਲ ਸਟੋਰਮ ਬੈਟਾ ਜਿਹੜਾ ਆ, ਉਸ ਦੇ ਕਰਕੇ ਕਾਫੀ ਭਾਰੀ ਮੀਂਹ ਜਿਹੜਾ ਆਲਰੇਡੀ ਪੈਣਾ ਸ਼ੁਰੂ ਹੋ ਚੁੱਕਾ ਆ। ਕਈ ਥਾਵਾਂ ਦੇ ਉੱਤੇ ਹੜ੍ਹਾਂ ਦੀ ਫਲੱਡਿੰਗ ਦੀ ਜਿਹੜੀ ਆ ਉਹ ਖਤਰਾ ਜਿਹੜਾ ਬਣਿਆ ਹੋਇਆ। ਆਲਰੇਡੀ ਕਹਿੰਦੇ ਹਜ਼ਾਰਾਂ ਹੀ ਕਸਟਮਰ ਉੱਥੋਂ ਜਿਹੜੇ ਹੈਗੇ ਨੇ ਅਜਿਹੇ ਜਿਹੜੇ ਬਿਜਲੀ ਤੋਂ ਬਗੈਰ ਉਹਨਾਂ ਨੂੰ ਰਹਿਣਾ ਪੈ ਰਿਹਾ ਹੈਗਾ। ਕਈ ਥਾਵਾਂ ਦੇ ਉੱਤੇ 15 ਇੰਚ ਤੱਕ ਜਿਹੜਾ ਮੀਂਹ ਆ ਉਹ ਪੈ ਸਕਦਾ ਹੈ। ਹਿਊਸਟਨ ਦੇ ਇਲਾਕੇ ਦੇ ਵਿੱਚ ਕਾਫੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਗਈ ਹੈਗੀ ਆ। ਕਹਿੰਦੇ ਵੀ ਉਹਨਾਂ ਦੇ ਇਸ ਸਾਲ ਦਾ ਸਭ ਤੋਂ ਹੈਵੀਐਸਟ ਵੈਦਰ ਮੀਂਹ ਦੇ ਹਿਸਾਬ ਦੇ ਨਾਲ ਜਿਹੜਾ ਉੱਥੇ ਹੋਣ ਜਾ ਰਿਹਾ ਆ ਟੈਕਸਸ ਦੇ ਇਸ ਹਿਊਸਟਨ ਦੇ ਕੋਸਟ ਵਾਲੇ ਇਲਾਕੇ ਦੇ ਉੱਤੇ। ਸੋ ਸਾਰਿਆਂ ਨੂੰ ਆਪਣੇ ਆਪ ਨੂੰ ਇਸ ਚੀਜ਼ ਦੇ ਲਈ ਪ੍ਰਿਪੇਅਰ ਕਰਨ ਦੇ ਲਈ ਉੱਥੋਂ ਦੀਆਂ ਏਜੰਸੀਆਂ ਜਿਹੜੀਆਂ ਉਹ ਕਹਿ ਰਹੀਆਂ ਨੇ ਵੀ ਹਾਲਾਤ ਜਿਹੜੇ ਤੁਹਾਨੂੰ ਬਿਜਲੀ ਤੋਂ ਬਗੈਰ ਜਿਹੜੇ ਆ ਕਈ ਦਿਨ ਜਿਹੜਾ ਉਹ ਰਹਿਣਾ ਪੈ ਸਕਦਾ ਆ। ਕਈ ਖੰਭੇ ਵਗੈਰਾ ਵੀ ਜਿਹੜੇ ਉਹ ਟੁੱਟ ਸਕਦੇ ਆ, ਜਿੱਦਾਂ ਹੁੰਦਾ ਹੀ ਹੈ ਕਿਸੇ ਵੀ ਟ੍ਰੋਪੀਕਲ ਸਟੋਰਮ ਜਾਂ ਹਰੀਕੇਨ ਦੇ ਦੌਰਾਨ। ਸੋ ਸਾਰੇ ਜਾਣੇ ਇਸ ਚੀਜ਼ ਦੇ ਲਈ ਰੈਡੀ ਜਿਹੜੇ ਉਹ ਰਹਿਣ। ਜੀ, ਸੋ ਬਿਲਕੁਲ ਸਾਡਾ ਸਮਾਂ ਵੀ ਖਬਰਾਂ ਦਾ ਸਮਾਪਤੀ ਵਾਲਾ। ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਤੁਸੀਂ ਵਾਰ-ਵਾਰ ਜਿਹੜੀਆਂ ਅਨਾਊਂਸਮੈਂਟਸ ਐਡਵਰਟਾਈਜ਼ਮੈਂਟਸ ਪੰਜਾਬੀ ਰੇਡੀਓ USA 'ਤੇ ਸੁਣ ਰਹੇ ਹੋ ਸੈਂਸਸ ਨੂੰ ਲੈ ਕੇ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਕਾਲ ਕਰਕੇ ਇੱਕ ਵਾਰ ਜ਼ਰੂਰ ਪੁੱਛੋ ਵੀ ਤੁਸੀਂ ਸੈਂਸਸ ਭਰ ਲਈ ਆ ਕਿ ਨਹੀਂ। ਬੜਾ ਈਜ਼ੀ ਹੈਗਾ, ਸੈਂਸਸ ਦੇ ਵੈਬਸਾਈਟ 'ਤੇ ਜਾ ਕੇ ਤੁਸੀਂ ਇਨਫੋਰਮੇਸ਼ਨ ਆਪਣੀ ਅਪਡੇਟ ਕਰ ਸਕਦੇ ਆ। ਐਂਡ 'ਤੇ ਜਾ ਕੇ ਜਿਹੜਾ ਅਦਰ ਆਉਂਦਾ ਹੈਗਾ ਤੁਹਾਡੀ ਰੇਸ, ਅਦਰ ਕਰਕੇ ਉਹਦੇ ਸਾਹਮਣੇ ਸਿੱਖ ਲਿਖਣਾ ਹੈਗਾ ਆ, SIKH ਕੈਪੀਟਲ ਦੇ ਵਿੱਚ ਇਹ ਲਿਖਣਾ ਹੈਗਾ। ਸੋ ਪਲੀਜ਼ ਇਹ ਮੇਕ ਸ਼ੋਰ ਕਰ ਲਓ। ਜਿਨ੍ਹਾਂ ਨੇ ਪਹਿਲਾਂ ਗਲਤੀ ਨਾਲ ਕੋਈ ਏਸ਼ੀਅਨ ਇੰਡੀਅਨ ਜਾਂ ਅਦਰ ਏਸ਼ੀਅਨ ਅਮਰੀਕਨ ਇੱਦਾਂ ਭਰਤਾ, ਉਹਨੂੰ ਤੁਸੀਂ ਕਰੈਕਟ ਵੀ ਕਰ ਸਕਦੇ ਹੋ।
ਜੀ ਇੱਕ ਜਿਹੜੀ ਚੀਜ਼ ਜ਼ਰੂਰੀ ਆ, ਮੇਰੀ 2-4 ਜਾਣਿਆਂ ਨਾਲ ਵੀਕਐਂਡ ਦੇ ਉੱਤੇ ਗੱਲ ਹੋਈ ਸੀ, ਜਦੋਂ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਸੀਂ ਭਰਿਆ ਕਿ ਨਹੀਂ, ਤੇ ਅਫਸੋਸ ਵਾਲੀ ਗੱਲ ਸੀ ਉਹ ਰਹਿ ਗਏ ਸੀਗੇ। ਤੇ ਕੋਈ ਇੱਕ ਇਹ ਚੀਜ਼ ਜ਼ਰੂਰੀ ਆ, ਜਿਹੜਾ ਵੀ ਇੱਕ ਦੂਜੇ ਨੂੰ ਮਿਲਦਾ ਉਹ ਇੱਕ ਵਾਰੀ ਜ਼ਰੂਰ ਭਰੇ, ਪੁੱਛੇ ਵੀ ਕੀ ਤੁਸੀਂ ਮਰਦਮਸ਼ੁਮਾਰੀ ਭਰ ਲਈ ਆ ਜਾਂ ਨਹੀਂ ਭਰ ਲਈ, ਸੈਂਸਸ ਦੇ ਫਾਰਮ ਫਿਲ ਕਰਤੇ ਆ ਜਾਂ ਨਹੀਂ ਕਰਤੇ। ਜੇ ਗਿਣਤੀ ਨਹੀਂ ਹੋਈ, ਤੁਸੀਂ ਇੱਕ ਹਿਸਾਬ ਦੇ ਨਾਲ ਰਹਿ ਜਾਣਾ ਆ, ਤੇ ਉਸ ਇਲਾਕੇ ਦੀਆਂ ਸਹੂਲਤਾਂ ਦੇ ਉੱਤੇ ਇਹ ਅਸਰ ਪੈਣਾ ਹੈ। ਕੱਲਾ ਬੰਦਾ ਜਿਹੜਾ ਆ ਉਹ ਇੰਪੋਰਟੈਂਟ ਆ। 10 ਸਾਲਾਂ ਬਾਅਦ ਜਿਹੜੀ ਇਹ ਵਾਰੀ ਆਉਂਦੀ ਆ, ਜੀ ਸੋ ਇਹ ਚੀਜ਼ ਧਿਆਨ 'ਚ ਰੱਖੋ। 10 ਸਾਲ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਜਿਹੜੇ ਪ੍ਰੋਗਰੈਸ ਹੋਣੀ ਆ, ਜਿੱਦਾਂ ਦੇ ਵੀ ਤੁਹਾਡੇ ਉੱਥੇ ਸਕੂਲ ਬਣਨਾ Funding ਆ, ਹੋਣੀ ਆ, ਫੰਡਿੰਗ ਕੁਛ ਵੀ ਜਿਹੜੀ ਹਾਂ। ਆਉਣੀ ਆ, ਡਾਕਟਰਾਂ ਵਾਲਾ ਬਣਨਾ ਆ, ਹਸਪਤਾਲ ਬਣਨੇ ਨੇ, ਕਿ ਵੀ ਪ੍ਰੀ ਸਕੂਲ ਚਾਹੀਦੇ ਨੇ, ਐਲੀਮੈਂਟਰੀ ਚਾਹੀਦੇ ਨੇ ਜਾਂ ਹਾਈ ਸਕੂਲ ਚਾਹੀਦੇ ਨੇ, ਸੀਨੀਅਰ ਵਾਲੀਆਂ ਸੇਵਾਵਾਂ ਚਾਹੀਦੀਆਂ ਨੇ, ਕੀ ਕੁਛ ਉੱਥੇ ਜਿਹੜਾ ਉਹ ਚਾਹੀਦਾ ਆ, ਉਹ ਇਸ ਗਿਣਤੀ ਦੇ ਹਿਸਾਬ ਦੇ ਨਾਲ ਹੀ ਹੋਣਾ ਆ। ਕੈਲੀਫੋਰਨੀਆ ਦੀਆਂ 55 ਇਲੈਕਟੋਰਲ ਕਾਲਜ ਰਹਿਣੀਆਂ ਆ, ਸੀਟਾਂ ਰਹਿਣੀਆਂ ਆ, ਘਟਣੀਆਂ ਆ ਜਾਂ ਵਧਣੀਆਂ ਆ। ਸੋ ਇਹ ਸਾਰਾ ਕੁਛ ਇਸ ਗਿਣਤੀ ਦੇ ਉੱਤੇ ਆਧਾਰਿਤ ਜਿਹੜਾ ਉਹ ਹੈਗਾ ਆ। ਸੋ ਹੁਣ ਅਖੀਰਲੇ 9-10 ਦਿਨ ਜਿਹੜੇ ਉਹ ਰਹਿ ਗਏ ਨੇ। ਇਸ ਤੋਂ ਬਾਅਦ ਦੇ ਵਿੱਚ ਜਿਹੜਾ ਫਿਰ 10 ਸਾਲਾਂ ਬਾਅਦ ਜਾ ਕੇ ਮੌਕਾ ਮਿਲਣਾ ਆ। ਨੋ ਡਾਊਟ ਕੋਵਿਡ ਦੇ ਕਰਕੇ ਬਹੁਤ ਸਾਰੇ ਜਿਹੜੇ ਪਲਾਨ ਆ ਉਹ ਤਹਿਸ-ਨਹਿਸ ਹੋ ਗਏ, ਕਿੱਦਾਂ ਕਾਊਂਟਿੰਗ ਹੋਣੀ ਸੀ, ਕਿੱਦਾਂ ਕਰਨੀ ਆ। ਕਈ ਥਾਵਾਂ ਦੇ ਉੱਤੇ ਤੁਹਾਡੇ ਘਰਾਂ ਦੇ ਵਿੱਚ ID ਬੈਜਿਸ ਪਾ ਕੇ, ਮੂੰਹ ਦੇ ਉੱਤੇ ਮਾਸਕ ਬੰਨ੍ਹ ਕੇ ਜਿਹੜੇ ਉਹ ਲੋਕ ਆਉਣਗੇ ਵੀ। ਮੇਕ ਸ਼ੋਰ ਕਰਿਓ ਵੀ ਤੁਸੀਂ ਉਹਨਾਂ ਲੋਕਾਂ ਦੇ ਨਾਲ, ਜੇ ਉਸ ਚੀਜ਼ ਤੋਂ ਤੁਸੀਂ ਬਚਣਾ ਚਾਹੁੰਦੇ ਆ, ਪਹਿਲਾਂ ਹੀ ਤੁਸੀਂ ਔਨਲਾਈਨ ਜਿਹੜਾ ਉਹ ਭਰ ਦਿਓ ਸੈਂਸਸ 2020 ਜਾਂ 2020 census.gov ਦੇ ਉੱਤੇ ਜਾ ਕੇ, ਜਾਂ my2020 census.gov ਦੇ ਉੱਤੇ ਜਾ ਕੇ ਤੁਸੀਂ ਜਿਹੜਾ ਆ ਇਸ ਨੂੰ ਭਰ ਸਕਦੇ ਆ ਬਹੁਤ ਹੀ ਆਸਾਨੀ ਦੇ ਨਾਲ। ਤੇ ਤੁਹਾਨੂੰ ਜਿਹੜੇ ਉਸ ਦੇ ਵਿੱਚ ਮਸਾਂ ਹੀ ਜਿਹੜੇ ਆ 5-10 ਮਿੰਟ ਜਿਹੜੇ ਉਹ ਲੱਗਦੇ ਨੇ, ਤੇ ਇਸ ਨੂੰ ਆਪਾਂ ਜ਼ਰੂਰ ਭਰਨਾ ਹੀ ਭਰਨਾ ਆ। ਸੋ ਹੁਣ ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਤੁਹਾਨੂੰ ਸਟਾਕ ਮਾਰਕੀਟ ਦਾ ਜੇ ਦੱਸਦੇ ਜਾਈਏ, ਅੱਜ ਜਿਹੜੇ ਹਾਲਾਤ ਉੱਥੇ ਮਾੜੇ ਰਹੇ ਆ। ਸੋ ਸਟਾਕ ਮਾਰਕੀਟ ਅੱਜ 500 ਪੁਆਇੰਟ ਤੋਂ ਵੱਧ ਡਿੱਗੀ ਹੈ, 509 ਪੁਆਇੰਟ ਦੀ ਗਿਰਾਵਟ ਦੇਖੀ ਗਈ। ਡਾਊ ਜੋਨ ਦੇ ਵਿੱਚ 27,147 ਦੇ ਉੱਤੇ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 14 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 10,778 ਦੇ ਉੱਤੇ ਕਲੋਜ਼ ਹੋਈ ਆ। S&P 'ਚ 38 ਪੁਆਇੰਟ ਡਿੱਗੇ, 3281 ਦੇ ਉੱਤੇ ਮਾਰਕੀਟ ਕਲੋਜ਼ ਹੋਈ ਆ। ਸੋਨੇ ਦੀ ਕੀਮਤ $1924 ਪ੍ਰਤੀ ਆਉਂਸ ਰਹੀ ਆ। ਜੀ ਇੱਕ ਟਾਈਮ ਦੇ ਉੱਤੇ ਜਿਹੜਾ ਡਾਊ ਜੋਨ ਉਹ 800 ਪੁਆਇੰਟ ਵੀ ਡਾਊਨ ਚਲਾ ਗਿਆ ਸੀ ਸਵੇਰੇ। ਸੋ ਬਾਅਦ 'ਚ ਥੋੜ੍ਹਾ ਰਿਕਵਰ ਕਰ ਗਿਆ। ਸੋ ਇੱਕ US ਦੀ ਕੀਮਤ ਅੱਜ ਜੇ ਕੈਨੇਡੀਅਨ ਡਾਲਰ ਦੇ ਮੁਤਾਬਕ ਦੱਸਦੇ ਜਾਈਏ, $1 ਤੇ 33 ਸੈਂਟ ਰਹੀ ਆ। ਤੇ ਜੇ ਇੰਡੀਅਨ ਰੁਪੀਜ਼ ਦੀ ਗੱਲ ਕਰਦੇ ਜਾਈਏ, ਇੱਕ US ਦੀ ਕੀਮਤ 73 ਰੁਪਏ 57 ਪੈਸੇ ਰਹੀ ਆ। ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕਨਵੀਰ ਸਿੰਘ ਤੇ ਵੱਲੋਂ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM